दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਲੈਂਦੇ ਪੰਜਾਬ ਪਾਕਿਸਤਾਨ ਤੋਂ ਇਤ ਸਮਤਾਲਾ ਜੀ ਦਾ। ਇਹ ਲਿਖਦੇ ਹਨ, ਮੈਂ ਡਾਕਟਰ ਸਾਹਿਬ ਦੇ ਪ੍ਰੋਗਰਾਮ ਸ਼ੌਂਕ ਨਾਲ ਦੇਖਦਾ ਹਾਂ ਅਤੇ ਰੂਸ ਪਾਕਿਸਤਾਨ ਦੀ ਡੀਲ ਤੇ ਡਾਕਟਰ ਸਾਹਿਬ ਦਾ ਤਜ਼ੀਆ ਬਹੁਤ ਸ਼ਾਨਦਾਰ ਸੀ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਡਾਕਟਰ ਸਾਹਿਬ ਜੀ ਕੋਲੋਂ ਕਿ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਜਨਰਲ ਹਮੀਦ ਗੁਲ ਸਾਹਿਬ ਨੇ ਕਿਹਾ ਸੀ ਕਿ ਇਹ ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਕਿ ਇੰਡੀਆ ਦਾ ਪੀਐਮ ਬੇਵਕੂਫ ਮੋਦੀ ਹੈ ਅਤੇ ਇਹੀ ਗੱਲ ਆਪਣੇ ਵੱਖਰੇ ਸ਼ਬਦਾਂ ਵਿੱਚ ਇਮਰਾਨ ਖਾਨ ਨੇ ਵੀ ਕਹੀ ਕਿ ਇੰਡੀਆ ਦੀ ਬਦਕਿਸਮਤੀ ਹੈ ਕਿ ਉਸ ਦਾ ਪੀਐਮ ਮੋਦੀ ਹੈ। ਡਾਕਟਰ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਐਤਸਮ ਤਾਲਾ ਜੀ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਲਹਿੰਦੇ ਪੰਜਾਬ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੀ ਜਿਹੜਾ ਕਿ ਅਸੀਂ ਰਸ਼ੀਆ ਦੇ ਨਾਲ $2 ਬਿਲੀਅਨ ਦੀ ਪਾਈਪਲਾਈਨ ਡੀਲ ਹੈ ਕਰਾਚੀ ਤੋਂ ਲਾਹੌਰ ਤੱਕ 1100 ਕਿਲੋਮੀਟਰ, ਉਸ ਬਾਰੇ ਅਸੀਂ ਕਾਫੀ ਵੇਰਵੇ ਨਾਲ ਦੱਸਿਆ ਸੀ ਕਿ ਸਿਆਸਤ ਦੇ ਵਿੱਚ ਕਿਵੇਂ ਕੋਈ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ, ਸਿਰਫ ਹਿੱਤ ਜਿਹੜੇ ਨੇ ਉਹੀ ਪੱਕੇ ਹੁੰਦੇ ਨੇ ਜੀ। ਔਰ ਕਿਵੇਂ ਇੱਕ ਪੂਰਾ ਯੂ ਟਰਨ ਵੱਜਿਆ ਕਿ ਕਿੱਥੇ ਭਾਰਤ ਜਿਹੜਾ ਉਹ ਕਸ਼ 'ਚ ਵੜਿਆ ਹੁੰਦਾ ਸੀ ਸੋਵੀਅਤ ਯੂਨੀਅਨ ਦੀ, ਇਹ ਹੁਣ ਇੱਕ ਕਸ਼ 'ਚੋਂ ਨਿਕਲ ਕੇ ਅਮਰੀਕਾ ਦੀ ਕਸ਼ 'ਚ ਵੜ ਗਏ ਤੇ ਰੂਸ ਨੂੰ ਲੱਗਦਾ ਹੈ ਕਿ ਵੀ ਹੁਣ ਉਹਦੀਆਂ ਵੀ ਆਪਸ਼ਨਸ ਓਪਨ ਨੇ। ਹੁਣ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਜੀ। ਔਰ ਪਾਕਿਸਤਾਨ ਦੀ ਮੈਂ ਸਮਝਦਾ ਵੀ ਇਹ ਇੱਕ ਡਿਪਲੋਮੈਟਿਕ ਸਕਸੈਸ ਹੈ ਕਿ ਇੱਕੋ ਵੇਲੇ ਉਹਨਾਂ ਨੇ ਚੀਨ ਦੇ ਨਾਲ ਵੀ ਉਹਨਾਂ ਦੀ ਬੜੀ ਗਹਿਰੀ ਦੋਸਤੀ ਹੈ, ਅਮਰੀਕਾ ਨੂੰ ਵੀ ਉਹਨਾਂ ਨੇ ਅਫਗਾਨਿਸਤਾਨ ਦੇ ਹਵਾਲੇ ਨਾਲ ਇੰਗੇਜ ਕੀਤਾ ਹੋਇਆ। ਇਹ ਨਹੀਂ ਹੈ ਵੀ ਅਮਰੀਕਾ ਨੇ ਉਹਨਾਂ ਨੂੰ ਕੋਈ ਛਿਟਕਿਆ ਹੋਇਆ, ਔਰ ਰੂਸ ਵੱਲ ਵੀ ਉਹਨਾਂ ਨੇ ਜਿਹੜਾ ਹੈ ਗਰਮਜੋਸ਼ੀ ਦਾ ਪ੍ਰਗਟਾਵਾ ਕੀਤਾ। ਸੋ ਉਹਨਾਂ ਨੇ ਜਿਹੜਾ ਸਾਨੂੰ ਪੁੱਛਿਆ ਉਹ ਤਾਂ ਇਸ ਹਵਾਲੇ ਨਾਲ ਹੈ ਕਿ ਵੀ ਜਨਰਲ ਹਮੀਦ ਗੁਲ ਜਿਹੜੇ ਸਾਬਕਾ ISI ਦੇ ਮੁਖੀ ਵੀ ਰਹੇ, ਉਹਨਾਂ ਨੇ ਕਿਹਾ ਕਿ ਵੀ ਇਹ ਸਾਡੀ ਖੁਸ਼ਕਿਸਮਤੀ ਹੈ ਪਾਕਿਸਤਾਨ ਦੀ ਕਿ ਮੋਦੀ ਵਰਗਾ ਬੇਵਕੂਫ ਪ੍ਰਧਾਨ ਮੰਤਰੀ ਉੱਥੇ ਬਣਿਆ। ਔਰ ਇਸੇ ਗੱਲ ਨੂੰ ਹੀ ਜਿਹੜਾ ਤਹਿਰੀਕ ਇਨਸਾਫ ਤੇ ਇਮਰਾਨ ਖਾਨ ਨੇ ਵੀ ਕਿਹਾ ਕਿ ਭਾਰਤ ਦੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਇਸ ਕਿਸਮ ਦਾ ਬੰਦਾ ਮਿਲੇ। ਸੋ ਜ਼ਾਹਰ ਹੈ ਕਿ ਵੀ ਇਸ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਜਦੋਂ ਹੁਣ ਜਰਮਨ 'ਚ ਜਦੋਂ ਉਹਨਾਂ ਨੂੰ ਹਿਟਲਰ ਮਿਲਿਆ ਤੇ ਜ਼ਾਹਰ ਹੈ ਵੀ ਇਹ ਜਰਮਨ ਦੇ ਲੋਕਾਂ ਦੀ ਬਦਕਿਸਮਤੀ ਸੀ ਕਿ ਜਿਸ ਬੰਦੇ ਦੇ ਥੱਲੇ ਭਾਵੇਂ ਇੱਕ ਸਟੇਜ ਤੇ ਲੱਗਾ ਜੀ ਤਰੱਕੀ ਕਰਾਰ ਹੋ ਰਹੀ ਹੈ, ਉਦੋਂ ਬਾਰੇ ਸੀ ਜੀ ਟ੍ਰੇਨਾਂ ਬੜੇ ਟਾਈਮ ਤੇ ਤੁਰਦੀਆਂ, ਲੋਕਾਂ ਦੇ ਬੜਾ ਡਿਸਿਪਲਿਨ ਆ ਗਿਆ ਹੈ, ਬੜੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਉਤਸ਼ਾਹ ਹੈ। ਬਟ ਇਨ ਦਾ ਐਂਡ ਆਫ ਦਾ ਡੇ ਜੇ ਹਿਟਲਰ ਨਾ ਹੁੰਦਾ ਤੇ ਜੋ ਜਰਮਨ ਦੀ ਤਬਾਹੀ ਹੋਈ, ਜੋ ਜਰਮਨ ਦੇ ਨਾਜ਼ੀਆਂ ਨੇ ਜਿਸ ਤਰੀਕੇ ਨਾਲ ਉਸ ਸਾਰੀ ਦੁਨੀਆ ਨੂੰ ਵਕਤ ਪਾਇਆ, ਕਰੋੜਾਂ ਲੋਕ ਮਾਰੇ ਗਏ ਔਰ ਜਰਮਨ ਦੇ ਲੋਕਾਂ ਨੇ ਕਿਵੇਂ ਸਫ਼ਰ ਕੀਤਾ। ਜਰਮਨ ਦੋ ਹਿੱਸਿਆਂ 'ਚ ਵੰਡਿਆ ਗਿਆ, ਅੱਧਾ ਅਮਰੀਕਾ ਨੇ ਸਾਂਭ ਲਿਆ ਵੈਸਟ ਜਰਮਨ, ਅੱਧਾ ਸੋਵੀਅਤ ਯੂਨੀਅਨ ਨੇ ਸਾਂਭ ਲਿਆ ਈਸਟ ਜਰਮਨ। ਫਿਰ ਜੇ ਜਰਮਨਾਂ ਦੀ ਏਕਤਾ ਹੋ ਵੀ ਗਈ, ਨਹੀਂ ਤਾਂ ਜਰਮਨੀ ਜਿਹਦਾ ਪੁਰਾਣਾ ਨਾਂ ਹਿਸਟਰੀ ਦੇ ਵਿੱਚ ਪ੍ਰਸ਼ੀਆ PRUSSIA ਈਰਾਨ ਦੇ ਹਵਾਲੇ ਨਾਲ ਈਰਾਨ ਦਾ ਹਿਸਟੋਰੀਕਲ ਨਾਂ ਹੈ ਪਰਸ਼ੀਆ, ਜਾਂ ਇਸੇ ਤੋਂ ਹੀ ਫਾਰਸੀ ਜ਼ਬਾਨ ਨੂੰ ਪਰਸ਼ੀਅਨ ਕਹਿੰਦੇ ਨੇ। ਸੋ ਪ੍ਰਸ਼ੀਆ ਜਿਹੜਾ ਹੈ ਉਹ ਬੜਾ ਲੀਡਰ ਸੀ ਹਮੇਸ਼ਾ ਹੀ ਯੂਰਪ ਦੇ ਵਿੱਚ। ਜਦੋਂ ਅਸੀਂ ਬ੍ਰਿਟਿਸ਼, ਫ੍ਰੈਂਚ ਔਰ ਤੀਸਰੀ ਉਹ ਪਾਵਰ ਔਰ ਪ੍ਰਸ਼ੀਅਨ ਐਮਪਾਇਰ ਬਹੁਤ ਵੱਡਾ ਐਮਪਾਇਰ ਸੀ, ਪਰ ਕਿਸ ਲੈਵਲ ਤੇ ਅੱਜ ਦੇ ਬਾਵਜੂਦ ਕਿ ਵੈਸਟ ਜਰਮਨੀ ਨੇ ਇਕਨੋਮਿਕਲੀ ਪ੍ਰੋਗਰੈਸ ਕੀਤੀ ਔਰ ਅੱਜ ਜਰਮਨ ਟੂਗੈਦਰ ਵੀ ਆਪਣੇ ਪੈਰਾਂ ਤੇ ਹੋਣ ਦੀ ਕੋਸ਼ਿਸ਼ ਕਰ ਰਹੇ, ਪਰ ਜੇ ਤੁਸੀਂ 1945 'ਚ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ ਤੇ ਹੁਣ ਤੱਕ ਤੁਸੀਂ ਦੇਖਦੇ ਹੋ ਕਿ 70 ਸਾਲ ਦੀ ਸਫਰਿੰਗ ਔਰ ਕਿਸ ਕਿਸਮ ਦੀ ਜਿਹੜਾ ਖੂਨ ਖਰਾਬਾ ਉਹ ਸਾਹਮਣੇ ਆਇਆ। ਸੋ ਇਸ ਲਈ ਕੋਈ ਵੀ ਜਿਹੜਾ ਜਰਮਨ ਦਾ ਵੈਲਵਿਸ਼ਰ ਹੈ ਉਹ ਕਹੇਗਾ ਵੀ ਕਿਉਂ ਜਿਹੀ ਬਦਕਿਸਮਤੀ ਸੀ ਇਸ ਮੁਲਕ ਦੀ ਕਿ ਉਹਨਾਂ ਨੂੰ ਹਿਟਲਰ ਮਿਲਿਆ। ਸੋ ਜਦੋਂ ਇਹ ਦੋਨੋਂ ਹੀ ਜਿਹੜੇ ਨੇ ਜਨਰਲ ਗੁਲ ਹਮੀਦ ਔਰ ਇਮਰਾਨ ਖਾਨ ਕਹਿ ਰਹੇ ਨੇ, ਇੱਕ ਦੀ ਖੁਸ਼ਕਿਸਮਤੀ ਇਹ ਹੈ, ਉਹਨਾਂ ਨੇ ਪਾਕਿਸਤਾਨ ਦੀ ਖੁਸ਼ਕਿਸਮਤੀ ਇਸ ਲਈ ਕਿਹਾ ਕਿ ਵੀ ਬਹੁਤ ਵਾਰੀ ਜਿਹੜੇ ਭਾਰਤ ਦੇ ਹਾਕਮ ਚਿਕਨੀਆਂ ਚੋਪੜੀਆਂ ਗੱਲਾਂ ਕਰਨ ਵਾਲੇ ਨੇ, ਮਿੱਠੀਆਂ ਮਿੱਠੀਆਂ ਗੱਲਾਂ, ਉਹਦੇ ਵਿੱਚ ਬਹੁਤ ਵਾਰੀ ਜਿਹੜੇ ਪਾਕਿਸਤਾਨ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਦੇ ਆਪਣੇ ਹਿੱਤ ਵੀ ਕਿਤੇ ਨਾ ਕਿਤੇ ਜੇ ਉਹ ਜੁੜੇ ਹੁੰਦੇ ਨੇ ਕਿ ਭਈ ਟਕਰਾਅ ਦਾ ਰਸਤਾ ਨਾ ਲਿਆ ਜਾਏ, ਉਹ ਅਮਨ ਦੀਆਂ ਉਹ ਵੀ ਗੱਲਾਂ ਕਰਨ ਲੱਗ ਜਾਂਦੇ ਨੇ। ਪਰ ਨਾ ਤਾਂ ਜ਼ਹਿਨੀਅਤ ਇੰਡੀਅਨ ਸਿਸਟਮ ਦੀ ਜਾਂ ਇਹਨਾਂ ਦੇ ਸੁਭਾਅ ਦੀ ਬਦਲੀ ਹੈ, ਨਾ ਹੀ ਬਦਲਣੀ ਹੈ, 1000 ਸਾਲ ਦੀ ਸਾਈਕੋ ਹਿਸਟਰੀ ਹੈ। ਇਸੇ ਤਰ੍ਹਾਂ ਇਹ ਇਵੇਂ ਹੀ ਹੈ ਕਹਿਣਾ ਕਿ ਭਾਈ ਸਾਡਾ ਜ਼ਿਆਦਾ ਨੁਕਸਾਨ
ਜੇਠ ਮਲਾਨੀ, ਆਈਕੇ ਗੁਜਰਾਲ, ਕੁਲਦੀਪ ਨਈਅਰ ਵਰਗੇ ਕਰਦੇ ਨੇ ਜਿਹੜੇ ਘਾਹ ਦੇ ਸੱਪ ਨੇ, ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ। ਹੁਣ ਸਾਡੇ ਸਾਹਮਣੇ ਜਿਹੜਾ ਖੁੱਲ ਕੇ ਸਾਡੇ ਵਿਰੋਧ ਚ ਖਲੋਂਦਾ ਹੈ ਉਹ ਤਾਂ ਸਾਨੂੰ ਸਮਝ ਆ ਜਾਂਦਾ ਹੈ। ਸੋ ਪਾਕਿਸਤਾਨ ਦੇ ਹਵਾਲੇ ਨਾਲ ਵੀ ਜਦੋਂ ਜਨਰਲ ਹਮੀਦ ਗੁਲ ਨੇ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਇਹ ਹੈ ਕਿ ਮਤਲਬ ਹੈ ਕਿ ਮੋਦੀ ਦਾ ਹਿੰਦੂਤਵ ਏਜੰਡਾ ਜੋ ਹਾਲ ਮੁਸਲਮਾਨਾਂ ਦਾ ਕਰ ਰਿਹਾ ਹੈ, ਜਿਸ ਤਰੀਕੇ ਨਾਲ ਪਾਕਿਸਤਾਨ ਨੂੰ ਧਮਕਾ ਰਿਹਾ, ਵੀ ਇਹਦੇ ਨਾਲ ਤਾਂ ਇਹਨੇ ਸਾਡੇ ਦੇਸ਼ ਨੂੰ ਇਕੱਠਾ ਕਰ ਦਿੱਤਾ ਜੀ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਨਾ ਹੈ ਕਿ ਪਾਕਿਸਤਾਨ ਦੇ ਵਿੱਚ ਭਾਵੇਂ ਮਤਭੇਦ ਉਹਨਾਂ ਦਾ ਦੇਸ਼ ਵੀ ਇੰਡੀਆ ਨੇ ਤੋੜ ਦਿੱਤਾ, ਪਰ ਇਹ ਗੱਲ ਹਰ ਇੱਕ ਨੂੰ ਪਤਾ ਹੈ ਕਿ ਵੀ ਪਾਕਿਸਤਾਨ ਦੇ ਹਵਾਲੇ ਨਾਲ ਪਾਕਿਸਤਾਨ ਦੀ ਹੋਂਦ ਜਿਹੜੀ ਹੈ ਉਹਦੇ ਨਾਲ ਉਹਨਾਂ ਦੀ ਡੈਸਟਨੀ ਜੁੜੀ ਹੋਈ ਹੈ। ਸੋ ਜਦੋਂ ਹਿੰਦੂਤਵਾ ਵਾਲਿਆਂ ਦਾ ਨੰਗਾ ਚਿੱਟਾ ਨਾਚ ਉਹਨਾਂ ਦੇ ਫਿਰਕੂ ਏਜੰਡੇ ਦਾ ਹੁੰਦਾ ਤੇ ਪਾਕਿਸਤਾਨੀ ਸਾਰੇ ਇਕੱਠੇ ਹੁੰਦੇ ਨੇ ਨੇਸ਼ਨ ਦੇ। ਔਰ ਇਹੀ ਕਾਰਨ ਹੈ ਕਿ ਜਿਹੜਾ ਹੌਸਲਾ ਪਿਛਲੇ ਕਾਫੀ ਸਮੇਂ ਤੋਂ ਕਦੇ ਪਾਕਿਸਤਾਨੀ ਸਿਸਟਮ ਨੇ ਜਾਂ ਹਕੂਮਤਾਂ ਨੇ ਨਹੀਂ ਸੀ ਦਿਖਾਇਆ, ਹੁਣ ਉਹ ਖੁੱਲ੍ਹੇਆਮ ਕਹਿ ਰਹੇ ਨੇ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਸਾਡੇ ਮਾਮਲੇ 'ਚ, ਤੁਸੀਂ ਕੋਰੀਡੋਰ ਦਾ ਵਿਰੋਧ ਕਰ ਰਹੇ ਹੋ, ਤੁਸੀਂ ਸਾਡੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕਰ ਰਹੇ ਹੋ। ਸੋ ਇਸੇ ਤਰ੍ਹਾਂ ਜਦੋਂ ਇਮਰਾਨ ਖਾਨ ਨੇ ਕਿਹਾ ਵੀ ਇੰਡੀਆ ਦੀ ਬਦਕਿਸਮਤੀ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਜੇ ਇੰਡੀਆ ਇੱਕ ਸੈਕੂਲਰ ਕੰਟਰੀ ਦੇ ਤੌਰ ਤੇ ਉਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ, ਮਨਮੋਹਨ ਸਿੰਘ ਨੇ 10 ਸਾਲ ਦੇ ਸਮੇਂ 'ਚ ਆਰਥਿਕਤਾ ਨੂੰ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਇੱਕ ਸਟੇਬਿਲਿਟੀ ਦਿੱਤੀ, 5-6% ਗਰੋਥ ਰੇਟ ਰਿਹਾ ਇੰਡੀਆ ਦਾ ਪਰਸਪੈਕਟਿਵ ਤੋਂ, ਇੱਕ ਚੰਗਾ ਇਮੇਜ ਅਪੀਅਰ ਹੋਇਆ। ਲੇਕਿਨ ਅੱਜ ਪਾਵਰ ਉਹਨਾਂ ਦੇ ਕੋਲ ਆ ਗਈ, ਜਿਹੜੇ ਸ਼ਰੇਆਮ ਜਿਹੜੇ ਨੇ ਜਿਸ ਕਿਸਮ ਦੀਆਂ ਨੀਤੀਆਂ ਅਪਣਾ ਰਹੇ ਨੇ। ਅੱਜ ਮੈਂ ਦੇਖ ਰਿਹਾ ਸੀ ਕਿ ਵੀ ਜਿਹੜਾ ਮੈਗੀ ਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ, ਔਰ ਜਿੰਨੇ ਉਹਨਾਂ ਦੇ ਸਟਾਕ ਪਏ ਸੀ 20 ਕਰੋੜ ਰੁਪਈਆ ਮੈਗੀ ਵਾਲਿਆਂ ਨੇ ਪਤਾ ਨਹੀਂ ਉੱਥੇ ਕਿਹਨੂੰ ਦਿੱਤਾ ਹੈ ਕਿ ਉਹ ਸਟਾਕ ਨੂੰ ਡਿਸਟਰੋਏ ਕਰਨਾ ਹੈ, ਉਹਨੂੰ ਬਾਲਣ ਦੇ ਤੌਰ ਤੇ ਇਸਤੇਮਾਲ ਕਰਨਾ, ਔਰ ਉਹਦੇ 'ਚ ਕੁਝ ਨਹੀਂ ਹੈ। ਕੈਨੇਡਾ ਨੇ, ਇੰਗਲੈਂਡ ਨੇ ਓਕੇ ਕੀਤਾ, ਕਿਉਂਕਿ ਹੁਣ ਜਿਹੜੇ ਇੰਡੀਆ ਦੇ ਵਿੱਚ ਆਪਣਾ ਕੋਈ ਸਟੈਂਡਰਡ ਨਹੀਂ ਖਾਣ ਪੀਣ ਦਾ, ਸਿੰਥੈਟਿਕ ਦੁੱਧ, ਮਿਲਾਵਟ, ਯੂਰੀਆ 80% ਉਹਨਾਂ ਦੇ ਵਿੱਚ ਹੈ। ਉਹ ਮੈਗੀ ਨੂੰ ਕਹਿ ਰਹੇ ਨੇ ਕਿ ਜੀ ਇਹ ਇਹਨਾਂ ਦੇ ਵਿੱਚ ਲੈਡ ਆ ਗਿਆ ਜੀ। ਸੋ ਜ਼ਾਹਰ ਹੈ ਕਿ ਇਹਨਾਂ ਦੇ ਆਪਣੇ ਅੰਬਾਨੀ, ਮੋਦੀ, ਦੂਜੇ ਕਾਰੋਬਾਰੀ ਵੀ ਮੈਗੀ ਨੂੰ ਬਾਹਰ ਕੱਢੋ ਤੇ ਆਪਣਾ ਸੌਦਾ ਉਹਨਾਂ ਨੇ ਜਿਹੜਾ ਉਹ ਆਟਾ ਜਿਹਾ ਉਬਾਲ ਕੇ, ਮੈਦਾ ਉਬਾਲ ਕੇ ਵੇਚਣਾ ਸ਼ੁਰੂ ਕੀਤਾ ਹੋਇਆ। ਕਹਿੰਦੇ ਕਿ ਬਾਬਾ ਰਾਮਦੇਵ ਨੇ ਆਪਣੀ ਮੈਗੀ ਸ਼ੁਰੂ ਕਰ ਦਿੱਤੀ। ਨਹੀਂ, ਉਹ ਤਾਂ ਹੈ ਹੀ ਹੈ ਜੀ, ਉਹਦਾ ਤਾਂ ਬੇਸਿਕ ਮਕਸਦ ਹੀ ਇਹ ਸੀ ਕਿ ਵੀ ਇਹਨਾਂ ਦੀ ਮਾਰਕੀਟ ਖਤਮ ਕਰੋ। ਸੋ ਜ਼ਾਹਰ ਹੈ ਕਿ ਵੀ ਇਸ ਇੱਕ ਪਾਸੇ ਰੌਲਾ ਪਾ ਰਹੇ ਨੇ ਜੀ ਬਾਹਰਲੇ ਇਨਵੈਸਟਰ ਆਓ, ਬਾਹਰ ਕਿਉਂ ਆਏਗਾ ਕੋਈ ਇਨਵੈਸਟਰ ਭਾਈ? ਤੁਸੀਂ ਤਾਂ ਇੱਕ ਜਿਹੜੇ ਉੱਥੇ ਫੇਅਰਲੀ ਐਸਟੈਬਲਿਸ਼ਡ ਕਾਰੋਬਾਰ ਹੈ ਉਹਨੂੰ ਡਿਸਟਰੋਏ ਕੀਤਾ। ਸੋ ਜਦੋਂ ਇਮਰਾਨ ਖਾਨ ਨੇ ਕਿਹਾ ਕਿ ਵੀ ਇਹ ਇੰਡੀਆ ਦੀ ਬਦਕਿਸਮਤੀ ਹੈ, ਸੋ ਜ਼ਾਹਰ ਹੈ ਕਿ ਉਹਨਾਂ ਨੇ ਉਹ ਪਰਸਪੈਕਟਿਵ ਦਿੱਤਾ ਹੈ ਕਿ ਭਾਈ ਕਿੱਥੇ ਕੋਈ ਦੇਸ਼ ਜਿਹੜਾ ਇਕਨੋਮਿਕਲੀ ਗਰੋ ਕਰ ਰਿਹਾ ਸੀ ਜਾਂ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਸਨ, ਉਹਨੂੰ ਬੈਕ ਗੇਅਰ ਲੱਗਾ, ਔਰ ਉਸ ਦਾ ਫਿਰਕੂ ਏਜੰਡਾ ਜਿਹੜਾ ਇੰਡੀਆ ਦਾ ਅਲਟੀਮੇਟਲੀ ਉਹ ਉਹਨਾਂ ਨੂੰ ਥੱਲੇ ਨੂੰ ਸੁੱਟੇਗਾ। ਪਰ ਰਸ਼ੀਆ ਦੇ ਹਵਾਲੇ ਨਾਲ ਜਿਵੇਂ ਮੈਂ ਗੱਲ ਕੀਤੀ ਹੈ, ਇਹੀ ਨਹੀਂ, ਉਹ ਇੱਕ ਡਿਪਲੋਮੇਸੀ 'ਚ ਕਈ ਚੀਜ਼ਾਂ ਹੁੰਦੀਆਂ ਨੇ। ਹੁਣ ਜੇ ਮੋਦੀ 5 ਦੇਸ਼ਾਂ ਦੇ ਦੌਰੇ ਤੇ ਗਿਆ, ਰਸ਼ੀਆ ਵੱਲ ਗਿਆ, ਤੇ ਉਹ ਪੁਤਿਨ ਨੇ ਕਿੱਥੇ ਤਾਂ ਮੋਦੀ ਯੋਗਾ ਨੂੰ ਇੰਟਰਨੈਸ਼ਨਲ ਯੋਗਾ ਡੇ ਬਣਾ ਕੇ ਉਹਨੇ ਕਿਵੇਂ ਵੇਚਿਆ, UN ਨੂੰ ਵੀ ਫੂਲ ਕੀਤਾ, ਬੈਨ ਕੀ ਮੂਨ ਨੂੰ ਜੀ। ਔਰ ਪੁਤਿਨ ਕਹਿ ਰਿਹਾ ਜੀ ਮੈਂ ਯੋਗਾ ਇਸ ਲਈ ਨਹੀਂ ਕਰਦਾ, ਇਹ ਬੜਾ ਮੁਸ਼ਕਲ ਹੈ, ਵੈਰੀ ਡਿਫਿਕਲਟ, ਦੈਟ ਇਜ਼ ਵਾਈ ਆਈ ਡੋਂਟ ਡੂ ਇਟ। ਇਹਨੂੰ ਵੀ ਇੱਕ ਕਹਿੰਦੇ ਨੇ ਰਿਡੀਕਿਊਲ ਕਰਨਾ, ਉਹਨਾਂ ਕਹਿੰਦੇ ਜੀ ਕਿਹੜਾ ਤੁਸੀਂ ਇਹ ਕਰ ਰਹੇ ਹੋ। ਹਾਲਾਂਕਿ ਆਪ ਜਿਹੜਾ ਪੁਤਿਨ ਉਹ ਬੜਾ ਆਊਟਡੋਰ ਐਕਟੀਵਿਟੀਜ਼ ਦੇ ਵਿੱਚ ਉਹ ਮੇਕ ਸ਼ੋਰ ਕਰਦਾ ਵੀ ਉਸ ਦੀ ਪੂਰੀ ਪਬਲਿਸਿਟੀ ਹੋਏ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਵੀ ਰਸ਼ੀਆ ਨੇ ਕੰਟੈਂਪਟ ਦਿਖਾਇਆ ਵੀ ਜਿਹੜਾ ਤੁਸੀਂ ਯੋਗਾ ਯਾਗਾ ਵੇਚਦੇ ਹੋ, ਇਹ ਅਸੀਂ ਉਹਦੇ ਬਾਹਰ ਨਹੀਂ ਹੈਗੇ ਤੁਹਾਡੇ ਇਸ ਸਾਰੇ ਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਜਿਹੜਾ ਭਾਰਤ ਦਾ ਪਾਰਟ ਹੈ, ਔਰ ਸਾਡੇ ਲਈ ਤਾਂ ਇਸ ਦੀ ਇੰਪੋਰਟੈਂਸ ਹੈ ਹੀ ਹੈ ਕਿ ਜੇ ਜਰਮਨ ਨੂੰ ਤੋੜਨ ਲਈ ਹਿਟਲਰ ਚਾਹੀਦਾ ਸੀ ਤੇ ਭਾਰਤ ਨੂੰ ਫਿਰ ਮੋਦੀ ਤੋੜ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕਿਤੇ ਨਾ ਕਿਤੇ ਜਿਹੜੀ ਪੋਲਰਾਈਜੇਸ਼ਨ ਹੈ, ਜਿੱਥੇ ਕਿ ਕਲੀਅਰਲੀ ਹਿੰਦੂਤਵਾ ਏਜੰਡਾ ਇਹਨਾਂ ਦਾ ਸਾਹਮਣੇ ਆਇਆ ਹੈ, ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ, ਮਾਈਨੋਰਿਟੀਜ਼ ਨੂੰ, ਸਾਧਵੀ ਜਿਹੜੀ ਹੈ ਉਹ ਕਿਹੜੀ ਇੱਕ ਸਿਰਫਿਰੀ ਜਿਹੀ ਉਹਨੇ ਫਿਰ 3-4 ਦਿਨ ਪਹਿਲਾਂ ਬਿਆਨ ਦਿੱਤਾ ਹੈ ਕਿ ਜੀ ਜੇ ਅਮਰਨਾਥ ਯਾਤਰਾ ਕਰਨਗੇ ਹਿੰਦੂਆਂ ਤੇ ਹਮਲਾ ਹੋਇਆ ਕੋਈ ਤੇ ਅਸੀਂ ਹੱਜ ਵਾਲਿਆਂ ਨੂੰ ਨਹੀਂ ਛੱਡਾਂਗੇ। ਸੋ ਜਦੋਂ ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰਦੇ ਹੋ, ਇਹ ਕਿਹੜੀ ਪ੍ਰੋਗਰੈਸ ਉਸ ਸੁਸਾਇਟੀ ਨੇ ਕਰਨੀ ਹੈ? ਸੋ ਇਹਨਾਂ ਦਾ ਵੀਰ ਐਤਸਨ ਤਾਲਾ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਰੋਸਸ ਨਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।